Viewers, welcome back to News TV 84 ब्रेक तो पर हुण असीं गलबात करते हैं डॉक्टर बलविंदर सिंह जी नाल जिहड़े कि गुरु रामदास स्कूल ऑफ प्लैनिंग गुरु नानक यूनीवर्सिटी अमृतसर के हैड ऑफ डिपार्टमेंट हैं। डॉक्टर बलविंदर सिंह दा फील्ड कंजरवेशन एंड एनवायरनमेंट प्लैनिंग है ਅਤੇ इस फील्ड ਦੇ ਵਿੱਚ ਇਹਨਾਂ ਦਾ ਲਗਭਗ 25 ਸਾਲ ਦਾ ਤਜਰਬਾ ਹੈ। ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਵਿਰਾਸਤ ਨੂੰ ਸੰਭਾਲਣ ਲਈ ਇਹਨਾਂ ਵੱਲੋਂ ਵਿਸ਼ੇਸ਼ ਐਫਰਟ ਕੀਤਾ ਗਿਆ ਜਿਸ ਨੂੰ ਸਿੱਖ ਕੌਮ ਨੇ ਬੜਾ ਸਰਾਇਆ ਹੈ। ਅੱਜ ਪਹਿਲੀ ਵਾਰ ਡਾਕਟਰ ਬਲਵਿੰਦਰ ਸਿੰਘ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ ਤੇ ਆਓ ਅਸੀਂ ਆਪਣੇ ਸਵਾਲਾਂ ਦਾ ਸਿਲਸਿਲਾ ਉਹਨਾਂ ਜਾਰੀ ਕਰਦੇ ਹਾਂ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਟੀਵੀ 84 ਦੇ ਦਰਸ਼ਕਾਂ ਨੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਤੇ ਵੀਰ ਜੀ ਬਹੁਤ ਮਿਹਰਬਾਨੀ। ਥੈਂਕ ਯੂ ਵੀਰ ਜੀ। ਵੀਰ ਜੀ, ਸਭ ਤੋਂ ਪਹਿਲਾਂ ਸਾਡੇ ਨਾਲ ਗੱਲਬਾਤ ਕਰਾਂਗੇ ਕਿ ਤੁਸੀਂ ਇਸ ਫੀਲਡ ਦੇ ਮਾਹਿਰ ਅਸੀਂ ਜਾਣਨਾ ਚਾਹਾਂਗੇ ਜਿਹੜਾ ਹਰਿਮੰਦਰ ਸਾਹਿਬ ਦੀ ਐਂਟਰੈਂਸ ਦੇ ਮੋਹਰੇ ਜਿਹੜਾ ਗੋਲਡਨ ਟੈਂਪਲ ਐਂਟਰੈਂਸ ਪਲਾਜ਼ਾ ਖੁੱਲਿਆ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਆਲਸੋ ਇਹ ਕਿਵੇਂ ਹਰਿਮੰਦਰ ਸਾਹਿਬ ਦੇ ਸਪਿਰਿਚੁਅਲ ਕੈਰੈਕਟਰ ਅਤੇ ਆਰਕੀਟੈਕਚਰ ਨਾਲ ਮੇਲ ਨਹੀਂ ਖਾਂਦਾ, ਇਸ ਬਾਰੇ ਰੋਸ਼ਨੀ ਪਾਵੋ। ਹਾਂਜੀ, ਇਸ ਤਰ੍ਹਾਂ ਕਿ ਮੈਂ ਪਹਿਲਾਂ ਕਿਉਂਕਿ ਜਿਹੜਾ ਸ਼ਹਿਰ ਹੈ ਗੁਰੂ ਰਾਮਦਾਸ ਜੀ ਨੇ ਵਸਾਇਆ ਸੀਗਾ, ਮੈਂ ਇਹਦੀ ਬੈਕਗਰਾਉਂਡ ਦੱਸਣਾ ਚਾਹਾਂਗਾ ਇੱਥੇ ਆਉਣ ਤੋਂ ਪਹਿਲਾਂ। ਹਾਂਜੀ, ਇਸ ਤਰ੍ਹਾਂ ਕਿ ਜਿਹੜਾ ਸ਼ਹਿਰ ਵਸਾਇਆ ਸੀ ਗੁਰੂ ਸਾਹਿਬ ਨੇ, ਜਿਵੇਂ ਅੱਜ ਦੇ ਟਾਊਨ ਪਲੈਨਰ ਨੇ, ਉਹ ਪਹਿਲਾਂ ਇਕਨੋਮਿਕਸ ਦੇਖਣਾ ਚਾਹੁੰਦੇ ਨੇ। ਉਹਨਾਂ ਨੇ 52 ਕਿੱਤਿਆਂ ਦੇ ਵੱਖ-ਵੱਖ ਬੰਦਿਆਂ ਨੂੰ ਇੱਥੇ ਲਿਆ ਕੇ ਉਹਨਾਂ ਦਾ ਵਪਾਰ ਸ਼ੁਰੂ ਕਰਾ ਕੇ ਸ਼ਹਿਰ ਨੂੰ ਵਸਾਇਆ ਸੀਗਾ ਜੀ। ਉਸ ਤੋਂ ਬਾਅਦ ਜੇ ਅਸੀਂ ਦੇਖੇ ਸਿੱਖ ਪੀਰੀਅਡ ਜਿਹੜਾ ਉਹ ਬੜਾ ਇੰਪੋਰਟੈਂਟ ਪੀਰੀਅਡ ਸੀ, ਪਰ ਸਿੱਖ ਪੀਰੀਅਡ ਮੁਗਲਾਂ ਨੇ ਅਟੈਕ ਕੀਤੇ ਸ਼ਹਿਰ ਨੂੰ ਤੇ ਹਰਿਮੰਦਰ ਸਾਹਿਬ ਨੂੰ ਕਈ ਵਾਰ ਤਬਾਹ ਕੀਤਾ 2-3 ਵਾਰੀ। ਹਾਂਜੀ, 1765 ਤੋਂ ਬਾਅਦ ਫਿਰ ਸਿੱਖ ਪੀਰੀਅਡ ਦਾ ਜਿਹੜਾ ਸ਼ੁਰੂ ਹੋਇਆ ਸਿੱਖ ਮਿਸਲਾਂ ਦਾ। तो गोल्डन पीरियड ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਗਿਣਿਆ ਜਾਂਦਾ 1802 ਤੋਂ 1849 ਤੱਕ। ਹਾਂਜੀ, 1849 ਤੋਂ ਬਾਅਦ ਬ੍ਰਿਟਿਸ਼ ਪੀਰੀਅਡ ਆ ਗਿਆ। ਉਹਨਾਂ ਨੇ ਬੜੇ ਤਰੀਕੇ ਨਾਲ ਸਾਡੇ ਸ਼ਹਿਰ ਦਾ ਮਤਲਬ ਨੁਕਸਾਨ ਕਰਨਾ ਸ਼ੁਰੂ ਕੀਤਾ। ਬੜੇ ਤਰੀਕੇ ਨਾਲ ਇਹਦੇ ਤਰੀਕੇ ਨਾਲ ਕੀਤਾ ਕਿ ਲੱਗੇ ਕਿ ਨੁਕਸਾਨ ਨਹੀਂ ਕਰ ਰਹੇ ਪਰ ਨੁਕਸਾਨ ਹੋਇਆ। ਉਸ ਤੋਂ ਬਾਅਦ ਜੇ ਅਸੀਂ ਦੇਖੀਏ ਪੋਸਟ ਇੰਡੀਪੈਂਡੈਂਸ ਪੀਰੀਅਡ ਹੈ, ਉਹਦੇ ਚ ਜਿਵੇਂ ਹਿਸਟਰੀ ਮੈਂ ਇਹ ਸਿਟੀ ਜਿਹੜਾ ਹੁਣ ਗਵਰਨਮੈਂਟ ਨੇ ਹੈਰੀਟੇਜ ਸਿਟੀ 6 ਸਿਟੀ ਡਿਕਲੇਅਰ ਕੀਤੇ ਨੇ, ਜਿਨ੍ਹਾਂ ਦੀ ਅੰਮ੍ਰਿਤਸਰ ਵੀ ਅਸੀਂ ਖੁਸ਼ ਨਸੀਬਾਂ ਕਿ ਹੈਰੀਟੇਜ ਸਿਟੀ ਡਿਕਲੇਅਰ ਕੀਤਾ ਗਿਆ। ਹੈਰੀਟੇਜ ਸਿਟੀ ਡਿਕਲੇਅਰ ਕਰਨ ਦੇ ਪਿੱਛੇ ਸਭ ਤੋਂ ਵੱਡਾ ਇੱਕ ਜਿਹੜਾ ਮੇਨ ਸਪਿਰਿਚੁਅਲ ਸੈਂਟਰ ਹੈ ਜਿਹੜਾ ਹਰਿਮੰਦਰ ਸਾਹਿਬ ਹੈ। ਜਿਵੇਂ ਕਈ ਵਾਰੀ ਕਹਿੰਦਾ ਕਿ ਇੱਕ ਬਦਾਮ ਹੁੰਦਾ, ਬਦਾਮ ਦੀ ਜੇ ਤੁਸੀਂ ਗਿਰੀ ਹੈ ਜਿਹੜਾ ਅੰਦਰ ਉਹ ਕੱਢ ਲਓ ਨਾ ਤੇ ਖੋਲ ਜਿਹੜਾ ਉਹਦੀ ਕੋਈ ਵੈਲਿਊ ਨਹੀਂ। ਹਰਿਮੰਦਰ ਸਾਹਿਬ ਗਿਰੀ ਹੈ ਬਦਾਮ ਦੀ ਤੇ ਖੋਲ ਜਿਹੜਾ ਪੁਰਾਣਾ ਸ਼ਹਿਰ ਹੈ, ਤੇ ਦੋਵਾਂ ਦਾ ਆਪਸ ਬੜਾ ਜ਼ਰੂਰੀ ਹੈ। ਖੋਲ ਜਿਹੜਾ ਉਹ ਵੀ ਪ੍ਰੋਟੈਕਟ ਕਰਦਾ ਗਿਰੀ ਨੂੰ, ਉਹ ਵੀ ਬੜਾ ਜ਼ਰੂਰੀ ਹੁੰਦਾ। ਤੇ ਮੇਰੇ ਤੇ ਮਨ ਚ ਹੈ ਕਿ ਜਿਹੜਾ ਇਹਨੂੰ ਵਰਲਡ ਹੈਰੀਟੇਜ ਸਿਟੀ ਡਿਕਲੇਅਰ ਕਰਾਉਣ ਦਾ ਮੇਰੇ ਮਨ ਚ ਮੇਰਾ ਇੱਕ ਡ੍ਰੀਮ ਹੈਗਾ, ਵਾਹਿਗੁਰੂ ਕਰੇਗਾ ਪੂਰਾ ਕਿਸੇ ਦਿਨ। ਹੁਣ ਜੇ ਅਸੀਂ ਪਲਾਜ਼ੇ ਦੀ ਗੱਲ ਕਰਨ ਲੱਗਦੇ ਹਾਂ, ਉਸ ਤੋਂ ਪਹਿਲਾਂ 47 ਜਦੋਂ ਪਾਰਟੀਸ਼ਨ ਹੋਈ ਉਦੋਂ ਅਬਾਊਟ 20 ਤੋਂ 30% ਸ਼ਹਿਰ ਜਿਹੜਾ ਜਲ ਗਿਆ ਸੀਗਾ, ਜਿਹੜੇ ਹੋ ਗਏ ਸੀ ਫਸਾਦ ਹੋ ਗਏ ਜਿਹੜੇ ਉਦੋਂ ਪਾਰਟੀ ਉਹ ਹੋਰ ਵੀ ਨੁਕਸਾਨ ਹੋਇਆ ਸੀਗਾ। ਤੇ ਇੱਕ ਸਪੈਸ਼ਲ ਐਕਟ ਬਣਾਇਆ ਗਿਆ ਸੀ ਪੰਜਾਬ ਡਿਵੈਲਪਮੈਂਟ ਆਫ ਡੈਮੇਜ ਏਰੀਆਜ਼ ਐਕਟ 1951। ਮਤਲਬ ਉਸ ਵੇਲੇ ਦੀ ਇੰਨੀ ਇੰਪੋਰਟੈਂਟ ਗਿਣੀ ਗਈ ਸੀ ਸ਼ਹਿਰ ਦੀ। ਇੱਕ ਪਾਸੇ ਤੇ ਨਵੀਂ ਰਾਜਧਾਨੀ ਚੰਡੀਗੜ੍ਹ ਬਾਰੇ ਪ੍ਰੋਜੈਕਟ ਚੱਲ ਰਿਹਾ ਸੀਗਾ, ਤੇ ਫਿਰ ਵੀ ਉਹਨਾਂ ਨੇ ਇੱਕ ਸਪੈਸ਼ਲ ਐਕਟ ਬਣਾ ਕੇ ਕੁਝ ਏਰੀਆ ਜਿਹੜੇ ਵਰਲਡ ਏਰੀਆ ਚ ਉਹਨਾਂ ਨੂੰ ਕਹਿੰਦੇ ਸੀ ਸਾਰੇ ਪੰਜਾਬ ਚ ਕਿਤੇ ਵੀ ਲਾਗੂ ਹੋ ਸਕਦਾ ਉਹ ਲੈਜਿਸਲੇਸ਼ਨ ਜਿਹੜਾ ਅੰਮ੍ਰਿਤਸਰ ਵਾਸਤੇ ਵੀ ਸਪੈਸ਼ਲੀ ਬਣਾਇਆ ਗਿਆ ਸੀਗਾ। ਤੇ ਉਸ ਵੇਲੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਸੀਗੀ, ਟਾਊਨ ਪਲਾਨ ਡਿਪਾਰਟਮੈਂਟ ਉਦੋਂ ਹੋਣ ਚ ਆਇਆ ਨਹੀਂ ਸੀਗਾ। ਉਹਨਾਂ ਨੇ 59 ਪ੍ਰੋਜੈਕਟ ਬਣਾਏ ਸੀਗੇ। ਹੁਣ ਜਿੱਥੇ ਜਿਹੜੇ ਏਰੀਆ ਜਲੇ ਉਹਨਾਂ ਨੂੰ ਅਸੀਂ ਠੀਕ ਕਰਨਾ ਸੀ, ਪਰ ਇੱਕ ਹਰ ਕੋਈ ਬੰਦਾ ਐਕਸਪਰਟ ਹੁੰਦਾ ਨਾ, ਨਾਲ ਸਾਡੇ ਕੋਲ ਇਹ ਐਕਸਪਰਟਾਈਜ਼ ਸੀਗੀ ਨਹੀਂ ਹੈਰੀਟੇਜ ਕੰਜ਼ਰਵੇਸ਼ਨ ਦੀ। ਤੇ ਉਹਨਾਂ ਨੇ ਇੱਕ ਅਪਰੋਚ ਰੋਡ ਪ੍ਰੋਜੈਕਟ ਬਣਾਇਆ, ਅਪਰੋਚ ਰੋਡ ਪ੍ਰੋਜੈਕਟ ਫਰਮ ਬੱਸ ਸਟੈਂਡ ਟੂ ਜਲਿਆਂਵਾਲਾ ਬਾਗ ਐਂਡ ਗੋਲਡਨ ਟੈਂਪਲ। ਜਿਹੜਾ ਬੰਦਾ ਜਿਹੜਾ ਲੀਡਰ ਸੀਗਾ ਉਹਨੇ ਸੋਚਿਆ ਕਿ ਅਸੀਂ 60 ਫੁੱਟ ਥੋੜੀ ਸੜਕ ਕਰਦੀ ਦਰਬਾਰ ਸਾਹਿਬ ਤੱਕ ਕਿ ਸੰਗਤ ਨੂੰ ਆਸਾਨੀ ਹੋ ਜਾਏ ਜਾਣ ਦੀ। ਤੇ ਮੇਰੇ ਹਿਸਾਬ ਨਾਲ ਨਾ ਜਦੋਂ ਉਦੋਂ ਕਿਸੇ ਨੇ ਕੀਤਾ ਸਮਝ ਨਹੀਂ ਸੀਗੀ ਤੇ ਉਹ ਗਲਤ ਸਟੈਪ ਸੀਗਾ ਕਿ ਜਦੋਂ ਅਸੀਂ ਸੜਕ ਚੋਰੀ ਕਰਾਂਗੇ ਤਾਂ ਮਤਲਬ ਟ੍ਰੈਫਿਕ ਇਨਵਾਈਟ ਕਰ ਰਹੇ ਹਾਂ। ਬਿਲਕੁਲ ਜੀ। ਤੇ ਫਿਰ ਟ੍ਰੈਫਿਕ ਇਨਵਾਈਟ ਕਰਕੇ ਫਿਰ ਅਸੀਂ ਹੁਣ ਟ੍ਰੈਫਿਕ ਨੂੰ ਰੋਕੋ ਫਿਰ ਬੜਾ ਮੁਸ਼ਕਿਲ ਹੁੰਦਾ। ਪਹਿਲਾਂ ਅਸੀਂ ਬੱਚੇ ਨੂੰ ਆਦਤ ਪਾ ਰਹੀ ਹੈ ਕਿਸੇ ਚੀਜ਼ ਦੀ, ਫਿਰ ਤੂੰ ਨਾ ਪਹਿਲਾਂ ਵੀ ਚਾਕਲੇਟ ਦੇ ਦਈਏ, ਬਾਅਦ ਕਿ ਤੂੰ ਚਾਕਲੇਟ ਨਾ ਖਾ, ਮੁਸ਼ਕਿਲ ਹੋ ਜਾਂਦਾ ਨਾ ਕੰਮ। ਬਿਲਕੁਲ। ਅੱਛਾ, ਇਹ ਹੋ ਗਿਆ। ਇਹ ਇੱਕ ਮੇਰੇ ਲਈ ਮੇਰੇ ਖਿਆਲ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਵਾਸਤੇ ਇੱਕ ਨੈਗੇਟਿਵ ਪੁਆਇੰਟ ਸੀਗਾ, ਚਲੋ ਉਦੋਂ ਸਮਝ ਨਹੀਂ ਸੀਗੀ। ਦੂਜਾ ਜਿਹੜਾ ਮੇਜਰ ਧੱਕਾ ਹੋਇਆ ਸ਼ਹਿਰ ਨਾਲ ਜਿਹੜਾ ਰੀਡਿਵੈਲਪਮੈਂਟ ਆਫ ਏਰੀਆ ਅਰਾਊਂਡ ਗੋਲਡਨ ਟੈਂਪਲ ਕੰਪਲੈਕਸ, ਜਿਹੜਾ ਉਹਨੂੰ ਬਿਊਟੀਫਿਕੇਸ਼ਨ ਪਲਾਨ ਟ੍ਰਾਂਸਮਿਸ਼ਨ ਕੋਰੀਡੋਰ ਪਲਾਨ ਜਾਂ ਆਪਰੇਸ਼ਨ ਡੈਮੋਲੀਸ਼ਨ ਲਿਖਿਆ ਉਹਨੂੰ, ਉਹ ਬੜਾ ਗਲਤ ਸਟੈਪ ਹੋਇਆ ਸੀਗਾ। ਇੱਕ ਮੁਸਲਿਮ ਆਰਕੀਟੈਕਟ ਉਹਨੇ ਕਿਤਾਬ ਲਿਖੀ ਇੰਟਰੋਡਕਸ਼ਨ ਟੂ ਇਸਲਾਮਿਕ ਆਰਕੀਟੈਕਚਰ, ਉਹਦੇ ਚ ਮੈਂ ਬੜਾ ਵਧੀਆ ਜ਼ਿਕਰ ਕੀਤਾ ਜਿਵੇਂ ਆਪਣਾ ਐਮਏ ਦਾ ਥੀਸਿਸ ਕੀਤਾ ਇੰਗਲੈਂਡ ਚ। ਮੈਂ ਉਹ ਕਿਤਾਬ ਪੜ੍ਹੀ ਕਿ ਕੋਈ ਵੀ ਜਿਹੜੇ ਇਤਿਹਾਸਕ ਜਾਂ ਰਿਲੀਜੀਅਸ ਥਾਵਾਂ ਨੇ ਉਹਨਾਂ ਦੇ ਆਲੇ ਦੁਆਲੇ ਕੋਈ ਓਪਨ ਸਪੇਸ ਨਹੀਂ ਛੱਡਣੇ ਚਾਹੀਦੇ, ਕੋਈ ਇਹਦੀ ਡਿਵੈਲਪਮੈਂਟ ਨਹੀਂ ਕਰਨੀ ਚਾਹੀਦੀ ਜਿਹੜੀ ਉਹਨਾਂ ਨੂੰ ਸੁਮੇਲ ਨਾ ਖਾਵੇ।
ਜੀ ਜਿਵੇਂ ਉਹ ਜਿਹੜਾ ਕੋਰੀਡੋਰ ਪਲਾਨ ਦਾ ਲਾਸਟ ਫੇਜ਼ ਹੈ ਉਹਦੇ ਵਿੱਚ ਆਉਂਦਾ ਹੈ, ਜਿਹੜਾ ਪਲਾਜ਼ਾ ਉਹਦੇ ਚ ਆਉਂਦਾ ਹੈ। ਹਾਂਜੀ ਅਸੀਂ ਦੇਖੀਏ ਜਿਹੜੇ ਬਾਕੀ 3 ਫੇਜ਼ ਸੀ ਉਹ ਵੀ ਬੇਨਤੀ ਕਰ ਦਿੱਤੀ ਕਿ ਜਿਹੜਾ ਸ਼ਹਿਰ ਦੇ ਵਿੱਚ ਵੈਸੇ ਪੀਪਲ ਦੇ ਡੈਜ਼ਰਟ ਬੋਰਡ ਦੇ ਡੈਜ਼ਰਟ ਦੀ ਸਰਪ੍ਰਾਈਜ਼ਿੰਗ ਓਪਨ ਸਪੇਸ ਸੀ। ਇੱਕ ਪ੍ਰੋਫੈਸਰ ਹੈ ਹੈਲਨ ਮੈਲਨ ਸਿੰਗਮ ਯੂਨੀਵਰਸਿਟੀ ਦੇ ਰਿਟਾਇਰ ਹੋ ਗਈ, ਉਹ ਕਿਤੇ ਘੁੰਮੀ ਹੋਣੀ ਤਾਂ ਉਹਨੇ ਦੇਖਿਆ ਹੋਣੇ ਭੀੜੀ ਗਲੀ ਤੋਂ ਖੁੱਲੀ ਜਗ੍ਹਾ ਆ ਜਾਂਦੀ ਹੈ, ਉਹਨਾਂ ਨੂੰ ਸਰਪ੍ਰਾਈਜ਼ਿੰਗ ਓਪਨ ਸਪੇਸ ਉਹਨੇ ਟਰਮ ਕੋਇਨ ਕੀਤੀ। ਹਾਂਜੀ ਜੇ ਅਸੀਂ ਇਹ ਦੇਖੀਏ ਕਿ ਭੀੜੀ ਜਗ੍ਹਾ ਤੇ ਜਦ ਖੁੱਲੀ ਜਗ੍ਹਾ ਆਏ ਤੇ ਉਹਨੂੰ ਸਰਪ੍ਰਾਈਜ਼ ਹੁੰਦਾ। ਤੇ ਜਦੋਂ ਅਸੀਂ ਇਹ ਪਲਾਜ਼ੇ ਦੀ ਗੱਲ ਕਰਦੇ ਹਾਂ ਤੇ ਮੈਨੂੰ ਤੇ ਬੜਾ ਵੈਸੇ ਨਾ ਹੁਣ ਤੇ ਸਭ ਕੁਝ ਹੋ ਗਿਆ, ਹੁਣ ਅਸੀਂ ਕੁਝ ਕਰ ਨਹੀਂ ਸਕਦੇ। ਪਹਿਲਾਂ ਅਸੀਂ ਬੜਾ ਬੋਲਦੇ ਰਹੇ ਪਰ ਕਈ ਵਾਰੀ ਨਹੀਂ ਚੱਲਦੀ ਬੰਦੇ ਦੀ, ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਤੇ ਉਹ ਹੈ। ਜੇ ਅਸੀਂ ਇਹ ਦੇਖੀਏ, ਜੇ ਅਸੀਂ ਇੰਟਰਨੈਸ਼ਨਲ ਲੈਵਲ ਤੇ ਦੇਖੀਏ, ਜਿਵੇਂ ਮੇਰਾ ਮਨ ਇਹਨੂੰ ਹੁਣ ਹੈਰੀਟੇਜ ਸਿਟੀ ਦਾ ਗਵਰਨਮੈਂਟ ਨੇ 29 ਕਰੋੜ ਰੁਪਇਆ ਮਿਲਣਾ, ਉਹਦੇ ਵਾਸਤੇ ਵੀ ਕਾਰਪੋਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੀਟਿੰਗਾਂ ਹੋ ਰਹੀਆਂ। ਮੈਂ ਵੀ ਗਿਆ, ਮੈਂ 2 ਮੀਟਿੰਗਾਂ ਅਟੈਂਡ ਕੀਤੀਆਂ, ਉਹਨਾਂ ਦੇ ਵਿੱਚ ਵੀ ਉਹ ਕੁਝ ਵਧੀਆ ਕਰਨਾ ਚਾਹਣਗੇ ਆਲੇ ਦੁਆਲੇ। ਪਰ ਵਧੀਆ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੀ ਓਰੀਜਨੈਲਿਟੀ ਇਤਿਹਾਸਕਤਾ ਉਹ ਖਤਮ ਕਰ ਦਿੱਤੀ ਜਾਏ। ਹਾਂਜੀ ਜੀ ਜੀ ਜੇ ਦੇਖੀ ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਕਾਉਂਸਿਲ ਆਫ ਮੋਨੂਮੈਂਟਸ ਐਂਡ ਸਾਈਟਸ ਹੈ ਇੱਕ NGO ਹੈ ਇੰਟਰਨੈਸ਼ਨਲ ਲੈਵਲ ਦੀ। ਹਾਂਜੀ ਉਹਨਾਂ ਨੇ ਜਦੋਂ ਹਰਿਮੰਦਰ ਸਾਹਿਬ ਨੂੰ ਵਰਲਡ ਹੈਰੀਟੇਜ ਸਟੇਟਸ ਦੇਣ ਵਾਸਤੇ ਗੱਲ ਚੱਲੀ ਸੀ ਨਾ, ਉਹ ਵੀ ਇੱਕ ਬੜੀ ਨਿੱਜੀ ਗੱਲ ਹੋਈ ਸੀ। ਮੈਂ ਉਹ ਮੀਟਿੰਗ 'ਚ ਗਿਆ ਸੀਗਾ। ਉਹ ਵੀ ਨਾ ਮਤਲਬ ਕੋਈ ਵੀ ਕੰਮ ਚੋਰੀ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜੀ ਸਿੱਖ ਕੌਮ ਹੈ, ਮੇਰਾ ਖਿਆਲ ਸਿੱਖ ਕੌਮ ਵਰਗੀ ਕੋਈ ਕੌਮ ਨਹੀਂ ਹੈਗੀ। ਮੈਂ ਬਾਇਸ ਨਹੀਂ ਹੈਗਾ, ਨਾ ਹੀ ਮੈਂ ਫੰਡਾਮੈਂਟਲਿਸਟ ਆ, ਪਰ ਮੈਂ ਵੇਖਿਆ ਕਿ ਜੇ ਧਿਆਨ ਨਾਲ ਦੇਖੀਏ ਨਾ, ਜਿੰਨਾ ਕੌਮ ਦੇ ਵਿੱਚ ਸੈਕਰੀਫਾਈਸਿੰਗ ਸਪਿਰਿਟ ਹੈ, ਜਾਂ ਜਿੰਨੀ ਇਹ ਕੌਮ ਦੇ ਵਿੱਚ ਦਾਨ ਦੀ ਪ੍ਰਥਾ ਹੈ। ਗੁਰਦੁਆਰਿਆਂ ਦੇ ਦੇਖੋ ਤੁਸੀਂ ਹਰਿਮੰਦਰ ਸਾਹਿਬ ਸੰਗਤ 1 ਲੱਖ ਬੰਦਾ ਰੋਜ਼ ਸਵੇਰੇ ਸਾਰਾ ਦਿਨ ਖਾਣਾ ਚੱਲਦਾ ਰਹਿੰਦਾ, ਲੰਗਰ ਚੱਲਦਾ ਰਹਿੰਦਾ। ਗੁਰੂ ਸਾਹਿਬ ਨੇ ਇੱਕ ਇੰਸਟੀਟਿਊਸ਼ਨ ਬਣਾਇਆ ਸੀਗਾ। ਕਿਸੇ ਧਰਮ ਚ ਨਹੀਂ ਹੈਗਾ ਇੰਦਾ ਕਿ ਇੱਥੇ ਲੱਗੇ ਨੇ। ਤੇ ਦੁਨੀਆ ਦੇ ਕਿਸੇ ਵੀ ਕੰਟਰੀ ਚਲੇ ਜਾਓ, ਸ਼ਹਿਰ ਚਲੇ ਜਾਓ, ਗੁਰਦੁਆਰਾ ਸਾਹਿਬ ਹੋਣਗੇ, ਤੁਸੀਂ ਜਾਓ ਉੱਥੇ ਤੁਹਾਨੂੰ ਮਤਲਬ ਲੰਗਰ ਮਿਲਣਾ ਹੀ ਮਿਲਣਾ। ਇਹ ਬੜੀ ਵੱਡੀ ਗੱਲ ਹੈ ਜੀ, ਹੈ ਨਾ ਜੀ। ਤੇ ਪਰ ਜਿਹੜੇ ਅਸੀਂ ਉਹ ਇਕੋਮੋਸ ਨੇ ਇੱਕ ਗਾਈਡਲਾਈਨ ਬਣਾਈਆਂ ਨੇ, ਉਹਨਾਂ ਨੂੰ ਅਸੀਂ ਚਾਰਟਰ ਕਹਿੰਦੇ ਹਾਂ। ਇੱਕ ਉਹਨਾਂ ਚਾਰਟਰ ਬਣਾਇਆ ਸੀਗਾ ਇੰਟਰਨੈਸ਼ਨਲ ਚਾਰਟਰ ਫॉर ਕੰਜ਼ਰਵੇਸ਼ਨ ਆਫ ਸਟੋਰੀਜ਼ ਟਾਊਨਸ ਐਂਡ ਅਰਬਨ ਏਰੀਆਜ਼। ਹਾਂਜੀ ਪਹਿਲਾ ਚਾਰਟਰ ਸੀਗਾ ਜਿਹੜੀ ਇੱਕ ਬਿਲਡਿੰਗ ਨਾਲ ਗੱਲ ਕਰਦੇ ਸੀ, ਵੈਨਿਸ ਐਕਸਲ ਚਾਰਟਰ। ਫਿਰ ਵੈਨਿਸ ਚਾਰਟਰ ਹੈ, ਉਹ ਬਿਲਡਿੰਗ ਦੇ ਨਾਲ ਸਰਾਊਂਡਿੰਗ ਦੀ ਗੱਲ ਕਰਦਾ ਸੀਗਾ। ਫਿਰ ਇੰਪਰੂਵਮੈਂਟ ਹੁੰਦੇ ਹੈਗੇ ਸਟੋਰੀਜ਼ ਟਾਊਨਸ ਐਂਡ ਅਰਬਨ ਏਰੀਆਜ਼। ਮੈਂ ਇੱਥੇ ਗੱਲ ਫਿਰ ਅਰਬਨ ਏਰੀਆਜ਼ ਐਂਡ ਸਟੋਰੀਜ਼ ਟਾਊਨ ਅੰਮ੍ਰਿਤਸਰ ਦੀ ਗੱਲ ਕਰਨਾ ਵਾ। ਸਟੋਰੀਜ਼ ਰੀਲੀਜੀਅਸ ਟਾਊਨ ਹੈ। ਮੈਂ ਤੈਨੂੰ ਕਹਿੰਦਾ ਸਪਿਰਿਚੁਅਲ ਸਿਟੀ ਹੈਗੀ ਹੈ। ਮਤਲਬ ਜਿਹੜੇ ਮੇਰੇ ਬਾਹਰੋਂ ਮੇਰੇ ਨਾਲ ਪੜ੍ਹਦੇ ਰਹੇ ਲੋਕ ਆਉਂਦੇ ਨੇ, ਜਾਂ ਕੋਈ ਪ੍ਰੋਫੈਸਰ ਆਉਂਦੇ ਨੇ, ਜਿਹਨਾਂ ਨੇ ਅੰਦਰ ਹਰਿਮੰਦਰ ਸਾਹਿਬ ਦਰਸ਼ਨ ਕਰਾਉਣ ਜਾਣਾ ਗੁਰੂ ਗ੍ਰੰਥ ਸਾਹਿਬ ਦੇ, ਉਹ ਮਤਲਬ ਭਾਵੇਂ ਸਿੱਖ ਨਹੀਂ ਵੀ ਹੈ, ਜੋ ਕਹਿੰਦੇ ਨੇ ਕਿ ਇੱਥੇ ਇੱਕ ਵਾਈਬ੍ਰੇਸ਼ਨ ਹੈ ਜਿਹਦੇ ਨਾਲ ਸਾਨੂੰ ਮਨ ਨੂੰ ਇੰਨੀ ਸ਼ਾਂਤੀ ਮਿਲਦੀ ਹੈ। ਹਾਂਜੀ ਮਤਲਬ ਤੁਸੀਂ ਮੈਂ ਇਹ ਦਿਨੋਂ ਕਹਿ ਰਿਹਾ ਹਾਂ, ਮੈਂ ਲੋਕਾਂ ਦੇ ਵਿਊਜ਼ ਜਿਹੜੇ ਨੇ ਕਿ ਸਾਨੂੰ ਤਾਂ ਪਤਾ ਹੀ ਹੈ ਨਾ, ਅਸੀਂ ਕਹੀਏ ਤਾਂ ਕੋਈ ਕਹਿ ਸਕਦਾ ਕਿ ਯਾਰ ਸਿੱਖ ਨੇ ਤਾਂ ਕਰਕੇ ਕਹਿ ਰਹੇ ਨੇ। ਜੇ ਕੋਈ ਨॉन ਸਿੱਖ ਕਹਿੰਦਾ ਨਾ ਕਿ ਵਾਕਈ ਚਾਹੇ ਇਟਾਲੀਅਨ ਹੈ, ਚਾਹੇ ਫ੍ਰੈਂਚ ਹੈ, ਚਾਹੇ ਅਮਰੀਕਨ ਹੈ, ਉਹ ਕਹਿੰਦੇ ਕਿ ਇੱਥੇ ਪੀਸ ਮਿਲਦਾ ਪਿਆ। ਤੇ ਪੀਸ ਤੇ ਮਿਲੇਗਾ ਹੀ 24 ਘੰਟੇ ਪਾਠ ਹੁੰਦਾ ਰਹੇ, ਅਰਦਾਸਾਂ ਹੋਣ, ਕੀਰਤਨ ਹੁੰਦਾ ਹੋਏ ਜੀ। ਜੇ ਅਸੀਂ ਆਪਾਂ ਚਲੋ ਇਹ ਗਾਈਡਲਾਈਨ ਦੇ ਵਿੱਚ ਵੀ ਕਹਿ ਕੇ ਕਿਸੇ ਵੀ ਇਹੋ ਜਿਹੇ ਟੂਰਿਸਟਾਂ ਵਿੱਚ ਕੋਈ ਐਲੀਵੇਟਰ ਰੋਡ ਨਹੀਂ ਬਣਾਉਣੀ ਚਾਹੀਦੀ, ਕੋਈ ਪੁਲ ਨਹੀਂ ਬਣਾਉਣਾ ਚਾਹੀਦਾ, ਕੋਈ ਸੜਕ ਚੌੜੀ ਨਹੀਂ ਕਰਨੀ ਚਾਹੀਦੀ। ਹਾਂਜੀ ਤੇ ਇਹ ਜੋ ਕੁਝ ਹੋਇਆ ਉਹ ਮੇਰੇ ਹਿਸਾਬ ਨਾਲ ਗਲਤ ਹੋ ਗਿਆ, ਪਰ ਸਾਨੂੰ ਕੋਈ ਲੈਸਨ ਲੈਣਾ ਚਾਹੀਦਾ ਕਿ ਅਸੀਂ ਅੱਗੇ ਨਾ ਇਹ ਰਿਪੀਟ ਕਰੀਏ। ਪਲਾਜ਼ੇ ਦੀ ਗੱਲ, ਮੈਂ ਪਲਾਜ਼ੇ ਤੇ ਆ ਜਾਵਾਂ। ਇੱਕ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਨੈਸ਼ਨਲ ਕਮਿਸ਼ਨ ਔਨ ਅਰਬਨਾਈਜੇਸ਼ਨ ਬਿਠਾਇਆ ਸੀਗਾ 1988 ਦੇ ਵਿੱਚ। ਹਾਂਜੀ ਉਹਦੀ ਰਿਪੋਰਟ ਛਪੀ ਸੀ, ਬੜੀ ਰਿਪੋਰਟ ਹੈ। ਉਹ ਰਿਪੋਰਟ ਦਾ 12ਵਾਂ ਚੈਪਟਰ ਜਿਹੜਾ ਨਾ ਉਹ ਕੰਜ਼ਰਵੇਸ਼ਨ ਨੂੰ ਡਿਵੋਟਡ ਹੈ। ਜੇ ਚੈਪਟਰ ਵੀ ਪੜ੍ਹੀ ਨਾ, ਉਹਦੇ ਚ ਉਹਨਾਂ ਨੇ ਗਾਈਡਲਾਈਨ ਦਿੱਤੀਆਂ ਕਿ ਜਿਹੜੇ ਇਤਿਹਾਸਕਤਾ ਖਤਮ ਨਹੀਂ ਕਰਨੀ ਚਾਹੀਦੀ। ਜਦੋਂ ਇਹ ਚਾਰਟਰ ਮੈਂ ਦੱਸਿਆ ਨਾ 1987 ਦਾ ਵਾਸ਼ਿੰਗਟਨ ਚਾਰਟਰ ਦੇ ਨਾਲ ਮਸ਼ਹੂਰ ਹੋਇਆ, ਜਿਹੜਾ ਹਿਸਟੋਰਿਕ ਟਾਊਨਸ ਐਂਡ ਅਰਬਨ ਏਰੀਆਜ਼ ਹੈ, ਉਹਦੇ ਵਿੱਚ ਵੀ ਉਹਨਾਂ ਨੇ ਕੰਸੈਪਟ ਦਿੱਤਾ ਹੈਰੀਟੇਜ ਜ਼ੋਨ ਦਾ। ਹੈਰੀਟੇਜ ਜ਼ੋਨ ਦਾ ਮਤਲਬ ਹੈ ਕਿ ਤੁਸੀਂ ਭੀੜੀਆਂ ਗਲੀਆਂ ਦੇ ਵਿੱਚ ਜਾਓ ਤੇ ਉੱਥੇ ਲਾਈਫ ਲੋਕਾਂ ਦੀ ਦਿਸਦੀ, ਲਾਈਫ ਸਟਾਈਲ ਹੈ, ਵੇ ਆਫ ਲਾਈਫ ਹੈ, ਵੈਲਿਊਜ਼ ਨੇ, ਸਾਰਾ ਕੁਝ ਡਿਪਿਕਟ ਹੁੰਦਾ ਹੈ। ਪਲੇਸ ਆਇਡੈਂਟੀਟੀ ਇਹਨੂੰ ਕਹਿੰਦੇ ਨੇ। ਤੇ ਜਿਵੇਂ ਹਰਿਮੰਦਰ ਸਾਹਿਬ ਦੇ ਸਾਹਮਣੇ ਜਿਹੜੀ ਜਗ੍ਹਾ ਸੀ, ਪਹਿਲਾਂ ਅਸੀਂ ਉੱਥੇ ਮਾਰਕੀਟ ਬਣਾਤੀ, ਉਹ ਅੱਧੀ ਕੁ ਬਣੀ ਤੇ ਫਿਰ ਉਹਨੂੰ ਛੱਡ ਦਿੱਤਾ ਗਿਆ, ਫਿਰ ਉਹਨੂੰ ਤੋੜ ਕੇ ਉੱਥੇ ਬੀਨ ਕਰ ਦਿੱਤਾ। ਮਤਲਬ ਮੈਨੂੰ ਇਹ ਲੱਗਿਆ ਜਿਵੇਂ ਐਡਹੌਕਿਜ਼ਮ ਹੈਗਾ। ਇਹਦੇ ਵਿੱਚ ਨਾ ਪ੍ਰੋਫੈਸ਼ਨਲ ਜਿਹੜੇ ਕੰਜ਼ਰਵੇਸ਼ਨ ਪ੍ਰੋਫੈਸ਼ਨਲ ਨੇ, ਉਹਨਾਂ ਦੀ ਰਾਏ ਲੈਣੀ ਬਹੁਤ ਜ਼ਰੂਰੀ। ਕੋਈ ਵੀ ਅੰਮ੍ਰਿਤਸਰ ਦੇ ਬਾਰੇ ਜੇ ਅਸੀਂ ਕੁਝ ਕਰਨਾ ਤੇ ਮੈਂ ਟੀਵੀ ਦੇ ਉੱਤੇ ਦੇਖ ਰਿਹਾ ਸੀ ਲੋਕਾਂ ਦੇ ਵਿਊਜ਼, ਲੋਕੀ ਜਿਹੜੇ ਆਮ ਲੋਕਾਂ ਨੂੰ ਪੁੱਛਦੇ ਵਿੱਚ ਟੀਵੀ ਚੈਨਲ ਵਾਲੇ ਕੋਈ ਕਿ ਦੱਸੋ ਜੀ ਤੁਹਾਨੂੰ ਕਿਵੇਂ ਲੱਗਿਆ ਪਲਾਜ਼ਾ। ਉਹ ਲੋਕੀ ਕਹਿੰਦੇ ਸੀ ਬੜਾ ਵਧੀਆ ਜੀ, ਲੋਕ ਸੰਗਤ ਨੂੰ ਹੁਣ ਇੱਥੇ ਬਾਹਰ ਧੁੱਪ ਸੇਕ ਸਕੇ ਜੀ। ਸੰਗਤ ਧੁੱਪ ਸੇਕਣ ਆਣਾ ਇੱਥੇ ਸਪਿਰਿਚੁਅਲ ਸੈਂਟਰ ਹੈ, ਬਿਲਕੁਲ ਥੋੜਾ ਆਣਾ।
ਤੇ ਜੇ ਮੈਂ ਆਪ ਹੁਣ ਹੋ ਕੇ ਐਤਵਾਰ ਨੂੰ ਬੱਚਿਆਂ ਨਾਲ ਮੈਂ ਗਿਆ ਆਪਣੇ ਦਰਸ਼ਨ ਕਰਨ ਜਾਈਦਾ ਹੈ ਹਰਿਮੰਦਰ ਸਾਹਿਬ, ਮਤਲਬ ਬੜਾ ਅੱਛਾ ਲੱਗਾ। ਪਰ ਜਦੋਂ ਮੈਂ ਦੇਖਿਆ ਉਹ ਬਾਹਰ ਸਾਰਾ ਮਾਰਬਲ ਹੀ ਮਾਰਬਲ ਹੈ, ਤੇ ਜਦੋਂ ਧੁੱਪ ਪਏਗੀ ਤੇ ਬੜਾ ਚਮਕੇਗਾ, ਅੱਖਾਂ ਨੂੰ ਰਿਫਲੈਕਸ਼ਨ ਪਏਗੀ। ਇਹਨਾਂ ਨੇ ਜਿਹੜੇ ਨਾਲ ਘਰਾਂ ਦੇ ਬਾਹਰ ਘਰ ਦੀ ਪ੍ਰੋਪਰਟੀ ਉੱਤੇ ਨਾ ਫਸਾਡ ਬਣਾਤਾ, ਜਾਲੀਆਂ ਬੜੀਆਂ ਵਧੀਆ ਲਗਾ ਕੇ ਨਾ ਸੀਮੈਂਟ ਦੀਆਂ ਜਾਂ ਲਾਈਨ ਦੇ ਨਾਲ ਬਣਾ ਕੇ ਪੱਥਰ ਲਗਾ ਕੇ ਬੜਾ ਸੋਹਣਾ ਕੰਮ ਕਰਦੇ ਪਏ ਨੇ। ਆਮ ਲੋਕੀ ਕਹਿੰਦੇ ਵਾਹ ਵੀ ਬਹੁਤ ਸੋਹਣਾ ਹੋ ਗਿਆ, ਪਰ ਉਹ ਜਿਹੜਾ ਬਹੁਤ ਸੋਹਣਾ ਨਾ ਇਹ ਜਿਹੜੀ ਉਹਦੀ ਪਿੱਛੋਂ ਬਿਲਡਿੰਗਾਂ ਜਿਹੜੀਆਂ ਪੁਰਾਣੀਆਂ ਗੁਰੂ ਸਾਹਿਬ ਦੇ ਵੇਲੇ ਜੋ ਤੁਸੀਂ ਬਾਹਰ ਨਿਕਲੇ ਹਰਿਮੰਦਰ ਸਾਹਿਬ ਤੋਂ, ਉਹ ਹਰਿਮੰਦਰ ਸਾਹਿਬ ਦੀ ਦਿੱਖ ਇੰਨੀ ਸੋਹਣੀ ਲੱਗੇ ਤੇ ਬਾਹਰ ਇੰਨਾ ਉਹ ਲਿਸ਼ਕਾਰਾ ਪੈ ਜਾਏ, ਉਹਦੀ ਦਿੱਖ ਦੇ ਉੱਤੇ ਵੀ ਥੋੜਾ ਜਿਹਾ ਫਰਕ ਪਏਗਾ। ਬਾਹਰ ਇੰਨਾ ਸੋਹਣਾ ਮੈਨੂੰ ਜੋ ਫੀਲਿੰਗ ਹੁੰਦਾ, ਮੈਂ ਗਲਤ ਵੀ ਹੋ ਸਕਦਾ ਹਾਂ, ਪਰ ਮੈਨੂੰ ਐਜ਼ ਅ ਪ੍ਰੋਫੈਸ਼ਨਲ ਮੈਂ ਜੋ ਗੱਲ ਕਰਦਾ ਨਾ ਮੈਨੂੰ ਥੋੜਾ ਜਿਹਾ ਬੁਰਾ ਲੱਗਦਾ। ਇੱਕ ਤੇ ਹੈ ਕਿ ਇੰਨਾ ਖੁੱਲਾ ਬਾਹਰ ਹੀ ਕਰਤਾ, ਅੰਦਰ ਇੰਨਾ ਉੱਤੋਂ ਤੁਸੀਂ ਜਹਾਜ਼ ਵੀ ਦੇਖੋ ਨਾ ਤੇ ਬੰਦਾ ਵੇਖਦਾ ਹੇਠਾਂ ਤੇ ਕਹਿੰਦਾ ਵਾਹ, ਇੱਕਦਮ ਦਰਸ਼ਨ ਕਰਕੇ ਮਜ਼ਾ ਆਉਂਦਾ। ਤੇ ਜੋ ਇੱਕ ਹੋਰ ਇੰਨੀ ਖੁੱਲੀ ਜਗ੍ਹਾ ਬਾਹਰ ਹੋਰ ਆ ਜਾਏਗੀ ਉਹਦਾ ਅਸਰ ਪਏਗਾ। ਠੀਕ ਹੈ, ਕਈ ਲੋਕੀ ਕਹਿੰਦੇ ਨੇ ਜੀ ਕਿ ਦਰਸ਼ਨ ਵਾਸਤੇ ਸੰਗਤ ਬੜੀ ਵੱਧਦੀ ਜਾ ਰਹੀ ਹੈ, ਇਹਦਾ ਮਤਲਬ ਇਹ ਥੋੜਾ ਕਿ ਹੁਣ ਸਾਰਾ ਸ਼ਹਿਰ ਕੱਲ ਨੂੰ ਤੋੜਨਾ ਸ਼ੁਰੂ ਕਰ ਦੇਗੀ, ਲੋਕ ਸੰਗਤ ਵੱਧ ਜਾ ਰਹੀ ਹੈ, ਸ਼ਹਿਰ ਤੋੜਦੇ ਤੇ ਖੁੱਲਾ ਕਰ ਦਈਏ, ਕਰਦੇ ਆਲਾ ਦੁਆਲਾ ਸਾਰਾ ਖਤਮ ਕਰ ਦਈਏ। ਟੈਂਜੀਬਲ ਹੈਰੀਟੇਜ, ਇੱਕ ਹੁੰਦਾ ਟੈਂਜੀਬਲ ਹੈਰੀਟੇਜ, ਇੱਕ ਹੁੰਦਾ ਇਨਟੈਂਜੀਬਲ ਹੈਰੀਟੇਜ। ਟੈਂਜੀਬਲ ਹੈਰੀਟੇਜ ਹੈ ਜਿਹੜਾ ਬਿਲਡਿੰਗ ਨੇ, ਇਨਟੈਂਜੀਬਲ ਹੈ ਜਿਹੜਾ ਉਹਦੇ ਨਾਲ ਉਹਦੇ ਵਿੱਚੋਂ ਨਿਕਲਦਾ ਜਿਹੜੀ ਮੈਂ ਆਪਣੀ PhD ਵੀ ਕੀਤੀ ਹੈ ਨਾ, ਉਹ ਮੈਂ ਵਾਰਡ ਸਿਟੀ ਅੰਮ੍ਰਿਤਸਰ ਦੇ ਉੱਤੇ ਕੀਤੀ ਹੈ। ਉਹ ਏਰੀਆ ਨੇ ਰੈਜ਼ੀਡੈਂਸ਼ੀਅਲ ਏਰੀਆ ਜਿਨ੍ਹਾਂ ਦੇ ਵਿੱਚ ਹਾਲੇ ਵੀ ਉਹ ਵੈਲਿਊਜ਼ ਹੈਗੀਆਂ। ਇਨਟੈਂਜੀਬਲ ਹੈਰੀਟੇਜ ਬੜਾ ਜ਼ਬਰਦਸਤ ਹੈਗਾ। ਮੈਂ ਗੱਲ ਕਰ ਰਿਹਾ ਸੀਗਾ ਜਦੋਂ ਵਰਲਡ ਹੈਰੀਟੇਜ ਸਟੇਟਸ ਵਾਸਤੇ ਡੋਜ਼ੀਅਰ ਬਣਿਆ ਸੀਗਾ ਹਰਿਮੰਦਰ ਸਾਹਿਬ ਨੂੰ ਲਿਆਉਣ ਵਾਸਤੇ, ਇੱਥੇ ਇੱਕ ਟੀਮ ਆਈ ਸੀ ਇੱਕੋ ਮੌਜ ਦੀ, ਉਹਨਾਂ ਦੀ ਪ੍ਰੋਫੈਸਰ ਸੀ ਇਮਾਮੁਲ ਹਕ, ਉਹ ਬੰਗਲਾਦੇਸ਼ ਦੇ ਸੀਗੇ। ਉਹ ਜਦੋਂ ਉਹਨਾਂ ਨੇ ਮਾਈਸੀਮਾ ਬਾਜ਼ਾਰ ਚਟਕਈਆਂ 13 ਵਾਲਾ ਬਾਜ਼ਾਰ ਸਾਰੇ ਘੁੰਮੇ ਨਾ, ਤੇ ਮੀਟਿੰਗ ਫਿਰ ਮੇਰੀ ਜੋ ਮੀਟਿੰਗ ਹੋਈ ਤੇ ਮੈਂ ਵੀ ਬੈਠਾ ਸੀਗਾ, ਤੇ ਮੈਂ ਉਹਨਾਂ ਨੂੰ ਹਰਿਮੰਦਰ ਸਾਹਿਬ ਦੇ ਉੱਤੇ ਮੈਂ ਇੱਕ ਕੰਮ ਕੀਤਾ ਸੀਗਾ, UGC ਦਾ ਪ੍ਰੋਜੈਕਟ ਡਾਕੂਮੈਂਟੇਸ਼ਨ ਆਫ ਆਰਟ ਫਾਰਮ ਜਿਹੜੀਆਂ ਉਹਦੀਆਂ ਉਹਨਾਂ ਦੇ ਉੱਤੇ ਕੀਤਾ ਸੀ ਕੰਮ। ਤੇ ਮੈਂ ਉਹਨਾਂ ਨੂੰ ਰਿਪੋਰਟ ਦਿਖਾਈ ਤੇ ਮੈਨੂੰ ਕਹਿੰਦੇ ਕਿ ਇਹ ਤੇ ਬੜੀ ਰਿਪੋਰਟ ਹੈ, ਤੇ ਕਹਿੰਦੇ ਇਹ ਨਾ ਜਿਹੜਾ ਸ਼ਹਿਰ ਹੈ ਤੇ ਸਾਰਾ ਸ਼ਹਿਰ ਹੀ ਵਰਲਡ ਹੈਰੀਟੇਜ ਸਿਟੀ ਬਣਾਇਆ ਜਾ ਸਕਦਾ। ਤੇ ਮੈਨੂੰ ਬੜੀ ਵਧੀਆ ਗੱਲ ਸੀ ਕਿ ਉਹਨਾਂ ਨੇ ਮੇਰੇ ਮਨ ਚ ਹੈਗਾ ਕਿ ਅਸੀਂ ਵਰਲਡ ਹੈਰੀਟੇਜ ਸਿਟੀ ਬਣਾਈਏ, ਪਰ ਜੇ ਅਸੀਂ ਇਹਦੇ ਅੰਦਰ ਚੇਂਜਸ ਕਰਦੇ ਰਹਾਂਗੇ ਨਾ ਫਿਰ ਸਾਡੇ ਵਾਸਤੇ ਇਹਨੂੰ ਹੈਰੀਟੇਜ ਸਿਟੀ ਬਣਾਉਣਾ ਮੁਸ਼ਕਿਲ ਹੋ ਜਾਏਗਾ। ਮਹਿਸੂਸ ਹੁੰਦਾ ਹੈ। ਜੀ ਜੀ ਬਿਲਕੁਲ ਵੀਰ ਜੀ, ਮੈਂ ਵੀ ਅਗਰੀ ਵਿਦ ਯੂ ਬਿਕੋਜ਼ ਨੈਚੁਰਲ ਬਿਊਟੀ ਜਿਹੜੀ ਹਰਮਿੰਦਰ ਸਾਡੀ ਸਪਿਰਿਚੁਅਲ ਪਾਵਰ ਸੀਗੀ ਉਹ ਬਿਲਕੁਲ ਇਹਨਾਂ ਨੇ ਇੱਕਦਮ ਖਰਾਬ ਕਰ ਦਿੱਤੀ ਹੈ। ਜਿਸ ਤਰ੍ਹਾਂ ਹੁਣ ਇਸ ਤਰ੍ਹਾਂ ਦੇ ਪਲਾਜ਼ੇ ਬਣਾਏ, ਜਾਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਭੀੜੀਆਂ ਗਲੀਆਂ ਤੋਂ ਜਾਂਦੇ ਹੁੰਦੇ ਸੀ, ਐਂਡ ਵੀ ਯੂਜ਼ ਟੂ ਲੁੱਕ ਐਟ ਹਰਮਿੰਦਰ ਸਾਹਿਬ ਐਂਡ ਇਟ ਵਾਜ਼ ਸੱਚ ਅ ਸਪਿਰਿਚੁਅਲ ਪਾਵਰ ਦੈਟ ਵੀ ਯੂਜ਼ ਟੂ ਗੈਟ, ਐਂਡ ਉੱਥੇ ਅਰਦਾਸ ਹੁੰਦੀ ਸੀ, ਪਾਠ ਹੁੰਦਾ ਸੀ। ਪਰ ਹੁਣ ਜਿਸ ਤਰ੍ਹਾਂ ਦੀ ਵੱਡੀਆਂ ਵੱਡੀਆਂ ਗਲੀਆਂ ਬਣਾ ਦਿੱਤੀਆਂ, ਕੋਈ ਟਰੈਕਟਰ ਲੰਘਦੇ ਨੇ ਜਾਂ ਫਿਰ ਟਰੱਕ ਲੰਘਦੇ ਨੇ, ਉਹਨਾਂ ਦੀ ਆਵਾਜ਼ਾਂ ਆਉਂਦੀਆਂ ਨੇ ਅੰਦਰ ਤੱਕ। ਸੋ ਉਹ ਜਿਹੜਾ ਸਪਿਰਿਚੁਅਲ ਹੁੰਦਾ ਸੀਗਾ ਉਹ ਸਾਰਾ ਇਹ ਚੀਜ਼ ਖਰਾਬ ਕਰ ਰਿਹਾ। ਐਂਡ ਆਲਸੋ ਜਿਹੜੀ ਇਤਿਹਾਸਿਕ ਇਮਾਰਤਾਂ ਸੀਗੀਆਂ ਸਾਡੀਆਂ ਜਿਹੜੇ ਭੀੜੀਆਂ ਗਲੀ ਤੋਂ ਨਿਕਲ ਕੇ ਜਾਂਦੇ ਹੁੰਦੇ ਸੀਗੇ, ਉਹ ਵੀ ਸਾਰੀਆਂ ਢਾਹ ਕੇ ਵੱਡੀਆਂ ਵੱਡੀਆਂ ਸੜਕਾਂ ਬਣਾਈ ਜਾਂਦੀਆਂ, ਕਾਰ ਸੇਵਾ ਦੇ ਨਾਮ ਥੱਲੇ ਵੱਡੀਆਂ ਵੱਡੀਆਂ ਸੜਕਾਂ ਬਣਾ ਰਹੇ ਨੇ। ਹੁਣ ਜਿਹੜਾ ਪਲਾਜ਼ਾ ਬਣਾ ਦਿੱਤਾ ਹੈ, ਨਹੀਂ ਇੱਥੇ ਮੈਂ ਤੁਹਾਨੂੰ ਗੱਲ ਕਰਾਂਗਾ। ਦੇਖੋ ਜਿਹੜਾ ਸਪਿਰਿਚੁਅਲ ਹੈ ਨਾ, ਇਸ ਤੇ ਜਦੋਂ ਤੁਸੀਂ ਬਾਹਰ ਜਾਵਾਂਗੇ ਨਾ ਅਸੀਂ ਵੇਖਾਂਗੇ ਤੇ ਉਹਦਾ ਡਿਸਟਰਬ ਹੁੰਦਾ ਬੰਦਾ, ਪਰ ਜਦੋਂ ਅਸੀਂ ਹਰਿਮੰਦਰ ਸਾਹਿਬ ਦੀ ਉਹ ਮੇਨ ਐਂਟਰੈਂਸ ਤੋਂ ਮੇਨ ਜਿਹੜਾ ਪਰਿਕਰਮਾ ਵਾਲਾ ਮੇਨ ਐਂਟਰੈਂਸ ਅੰਦਰ ਵੜ ਜਾਂਦੇ ਨਾ, ਸਾਰਾ ਕੁਝ ਭੁੱਲ ਜਾਂਦਾ ਹੈ। ਬਿਲਕੁਲ ਹਾਂਜੀ, ਮੈਂ ਆਪ ਮਹਿਸੂਸ ਕੀਤਾ ਕਿ ਬਾਹਰ ਮੈਂ ਜੋ ਵੇਖਿਆ ਮੈਨੂੰ ਬੜਾ ਬੁਰਾ ਲੱਗਿਆ। ਅੰਦਰ ਗਿਆ ਨਾ ਫਿਰ ਤੇ ਗੁਰੂ ਗ੍ਰੰਥ ਸਾਹਿਬ ਦੀ ਖੇਤੀ ਆਉਂਦੀ ਹੈ ਤੇ ਉਹ ਸਾਰਾ ਕੁਝ ਭੁਲਾ ਦਿੰਦਾ ਤੁਹਾਨੂੰ। ਹਾਂਜੀ ਬਿਲਕੁਲ ਬਿਲਕੁਲ ਵੀਰ ਜੀ, ਪਰ ਇਹਦੇ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੋ ਵੀ ਬਾਹਰ ਕਰੀਏ ਉਹਦੇ ਨਾਲ ਸੰਗੇਲ ਹੋਣਾ ਚਾਹੀਦਾ। ਹਾਂਜੀ ਤੇ ਵੀਰ ਜੀ, ਜਿਸ ਤਰ੍ਹਾਂ ਅੰਮ੍ਰਿਤਸਰ ਦੀ ਜਿਹੜੀ ਇਤਿਹਾਸਿਕ ਇਮਾਰਤਾਂ ਨੇ ਜਾਂ ਪਾਕਿਸਤਾਨ ਇਤਿਹਾਸਿਕ ਗੁਰਦੁਆਰੇ ਨੇ, ਉਹਨਾਂ ਦੀ ਵਿਰਾਸਤ ਬਾਰੇ ਵੀ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਗੱਲਬਾਤ ਕਰਨਾ ਚਾਹਾਂਗੇ, ਪਰ ਕਿਉਂਕਿ ਸਾਡਾ ਬਹੁਤ ਟਾਈਮ ਇਸ ਵੇਲੇ ਲਿਮਿਟਿਡ ਹੈ, ਕਿਉਂਕਿ ਤੁਹਾਨੂੰ ਅਸੀਂ ਸਿਰਫ 12 ਮਿੰਟ ਕਵਰ ਕੀਤੇ ਨੇ। ਐਂਡ ਇਸ ਚਾਹਾਂਗੇ ਕਿ ਨੈਕਸਟ ਟਾਈਮ ਅਸੀਂ ਤੁਹਾਨੂੰ ਫਿਰ ਤੁਹਾਨੂੰ TV84 ਦੇ ਦਰਸ਼ਕਾਂ ਦੇ ਰੂਬਰੂ ਕਰਾਈਏ। ਨੈਕਸਟ ਟਾਈਮ ਅਸੀਂ ਤੁਹਾਨੂੰ ਇਸ ਮੁੱਦੇ ਦੇ ਉੱਪਰ ਗੱਲਬਾਤ ਕਰੀਏ, ਪਰ ਹੁਣ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।